बिस्मिल्लाहिर्रहमानिर्रहीम। अस्सलाम वालेकुम। तमाम दोस्तों को खुश आमदीद कहते हैं अपने यूट्यूब चैनल पे, इस दुआ के साथ कि आप जहां रहें खुश रहें और दूसरों में खुशियां बांटते रहें। दोस्तों, हमारी आज की वीडियो में दो ऐसे बुज़ुर्गों से आपकी मुलाकात करवाएंगे जिनमें से पार्टीशन के वक्त एक बुज़ुर्ग 10 साल की उम्र में अपने आबा व अजदाद के साथ हिजरत करके पाकिस्तान तशरीफ़ लेके आए, और दूसरे मेहमान जिनकी इस वक्त उम्र 118 साल है, उस वक्त उन्होंने क्या देखा ये हम उनसे पूछेंगे और पुरानी यादें ताज़ा करेंगे। तो चले मेहमानों से मुलाकात करते हैं। अस्सलाम वालेकुम। अस्सलाम वालेकुम। अच्छा, क्या हाल जी? ठीक ठाक हो? चाचू जी, की नाम है अपना? गुलाम हैदर। ते वाला साहब दा की नाम है? जमालदीन। ते केड़ा पिंड जी अपना? टिब्बा। ठीक है। तुहाडा बुजुर्गो की नाम है? मेरा नाम गुलजार है। ते वाला साहब दा की नाम है? ताजदीन। ते तुहाडा केड़ा पिंड जी? निक्की लाड़ी पिंड तो क्या टांडे ही रहने ना है पिंड। ते सानू जरा दसो कि जदों पाकिस्तान बनया कोई होश है तुहानू? सारी होश है सानू। अच्छा, ते ਇੱਥੇ ਕੋਈ ਉਸ ਵਕਤ ਕੋਈ ਜਿਹੜੇ ਇੱਥੋਂ ਲੋਕ ਚਲਾ ਗਏ ਨੇ, ਜਿਹੜੇ ਗੈਰ ਮੁਸਲਮ ਸਨ, ਹਿੰਦੂ ਸਿੱਖ ਖੱਤਰੀ ਜੋ ਵੀ ਹੈ ਹਨ, ਕਿਸੇ ਦੇ ਤੁਹਾਨੂੰ ਨਾਂ ਯਾਦ ਨੇ? ਉਹ ਨਾਂ ਜਿਹਦਾ ਯਾਦ ਸੀ ਨਾ, ਹਾਂਜੀ, ਉਹ ਤੇ ਮੁਸਲਮਾਨ ਹੋ ਕੇ ਤੇ ਆ ਗਿਆ ਸੀ ਸਿਆਲਕੋਟ। ਠੀਕ ਹੈ। ਤੇ ਇੱਥੇ ਵੀ ਉਹ ਆਉਂਦਾ ਰਿਹਾ। ਠੀਕ ਹੈ। ਤੇ ਮਲੇਕੋਟ ਵੀ ਉਹਦਾ ਆਉਣ ਜਾਣ ਸੀ। ਕਸ਼ਮੀਰੀਆਂ ਲਗੋਸ਼ ਗਾਇ ਸਿਖਾਉਂਦਾ ਸੀ ਉਹ। ਠੀਕ ਹੈ। ਤੇ ਡੈਡੀ ਨਿੱਕੀ ਵੀ ਜਾਂਦਾ ਸੀ, ਵੱਡੀ ਵੀ ਜਾਂਦਾ ਸੀ। ਤੁਹਾਡੀ ਉਮਰ ਕਿੰਨੀ ਤਕਰੀਬਨ ਹੋ ਗਈ ਇਸ ਟਾਈਮ? ਮੇਰੀ ਜੀ 100 ਸਾਲ ਤੋਂ ਉੱਤੇ 18ਵੇਂ ਸਾਲ ਤੋਂ ਪਿਆ ਰਿਹਾ। ਮਾਸ਼ਾਅੱਲਾ ਜੀ, ਮਾਸ਼ਾਅੱਲਾ ਮਾਸ਼ਾਅੱਲਾ। ਚਾਚੂ, ਤੁਹਾਡੀ ਉਮਰ ਕਿੰਨੀ ਹੋ ਗਈ ਹੈ? ਮੇਰੀ 90 ਸਾਲ ਹੋ ਗਏ। 80-90 ਸਾਲ। ਅੱਛਾ, ਜਦੋਂ ਪਾਕਿਸਤਾਨ ਬਣਿਆ ਤੁਹਾਨੂੰ ਵੀ ਹੋਸ਼ ਸੀ ਉਸ ਟਾਈਮ? ਹੈ, ਬਿਲਕੁਲ 10 ਸਾਲ ਮੇਰੀ ਉਮਰ ਸੀ ਜਦੋਂ ਇੱਧਰ ਆਏ ਪਾਕਿਸਤਾਨ। ਅੱਛਾ, ਤੁਸੀਂ ਉਧਰੋਂ ਆਏ ਹੋ? ਆ ਰਿਆਸਤ। ਤੁਹਾਡਾ ਉਧਰ ਕਿਹੜਾ ਪਿੰਡ ਸੀ? ਚਜਵਾਲ। ਤੇ ਇੱਥੋਂ ਕਿੰਨਾ ਫਾਸਲਾ ਚਜਵਾਲ ਦਾ? ਇੱਥੋਂ ਕੋਈ ਵੀ ਨਹੀਂ ਆ, ਮੀਲ ਦਾ ਵੀ ਨਹੀਂ ਹੋ। ਇਹ ਜਿਹੜੀ ਕਾਈ ਹੈ ਨਾ ਚਜਵਾਲ ਦੀ, ਹਾਂਜੀ 2 ਮੀਲ ਹੋਣਾ। 2 ਮੀਲ। ਅੱਛਾ, ਤੇ ਉੱਥੇ ਹੋਰ ਵੀ ਲੋਕ ਤੁਹਾਡੇ ਨਾਲ ਉੱਥੋਂ ਹਿਜਰਤ ਕਰਕੇ ਇੱਧਰ ਆਏ ਸਨ? ਹਾਂ, ਬੜੇ ਸਾਰੇ ਅਸੀਂ ਇੱਧਰ ਆ ਗਏ। ਪੂਰਾ ਜੱਥਾ ਆਇਆ ਸੀ? ਪੂਰਾ ਪਿੰਡ ਗਿਆ। ਤੇ ਜਿਹੜੇ ਉੱਥੇ ਲੋਕ ਰਹਿ ਗਏ ਸਨ, ਉਹਨਾਂ ਦੇ ਕਿਸੇ ਦੇ ਨਾਂ ਯਾਦ ਨੇ ਤੁਹਾਨੂੰ? ਉਹ ਜਿਹੜੇ ਉੱਧਰ ਰਹਿ ਗਏ ਹਨ, ਉੱਧਰ ਕੋਈ ਨਹੀਂ ਰਿਹਾ। ਸਾਡੇ ਇੱਕ ਸਿਰਫ ਤਰਖਾਨ ਹੀ ਹਿੰਦੂ। ਅੱਛਾ, ਉਹ ਰਿਹਾ ਸੀ ਸਿਰਫ। ਬਾਕੀ ਸਾਰਾ ਪਿੰਡ ਛੱਡ ਕੇ ਤੁਸੀਂ ਆ ਗਏ? ਬਾਕੀ ਸਾਰੇ ਆ ਗਏ। ਬਾਕੀ ਮੁਸਲਮਾਨ ਸਾਰੇ ਇੱਧਰ ਨੇ। ਅੱਛਾ, ਤੇ ਤੁਹਾਨੂੰ ਦੱਸੋ ਜਰਾ ਕਿ ਉੱਥੋਂ ਤੁਸੀਂ ਇੱਕ ਕੈਂਪ ਦੀ ਸ਼ਕਲ ਚ ਆਏ ਹੋ ਜਾਂ ਤੁਸੀਂ ਇਸ ਤਰ੍ਹਾਂ ਡਾਇਰੈਕਟ ਹੀ ਆ ਗਏ ਹੋ? ਨਹੀਂ, ਡਾਇਰੈਕਟ ਆ ਗਿਆ। ਇਸ ਗੱਲ ਜਦੋਂ ਪਿਆ ਨਾ, ਕਿਹੜੇ ਕੋ ਦੂਰੋਂ ਆਏ ਸਨ। ਜਦੋਂ ਰੌਲਾ ਬਣਿਆ ਨਾ ਜਿਸ ਵਕਤ, ਤੇ ਨਸ਼ੇ ਤੇ ਇਸ ਮੂਹੀ ਕਰ ਗਏ ਵੀ ਚਲੋ ਅਸੀਂ ਕੋਈ ਦਿਹਾੜੀ ਕੋਈ ਉੱਧਰ ਘੁੰਮਿਆ ਤੇ ਫਿਰ ਵਾਪਸ ਆ ਜਾਣਾ। ਉਹ ਫਿਰ ਵਾਪਸ ਇੱਥੇ ਇੱਕ ਬਾਗ ਹੁੰਦਾ ਸੀ ਇੱਥੇ ਕੇ। ਅੱਛਾ, ਇਹਦੇ ਵਿੱਚ ਪਹਿਲੀ ਰਾਤ ਅਸੀਂ ਗੁਜ਼ਾਰੀ। ਬਾਗ ਦੇ ਵਿੱਚ? ਬਾਗ ਵਿੱਚ ਪੂਰਾ ਪਿੰਡ ਇੱਥੇ ਆ ਗਿਆ। ਪੂਰਾ ਪਿੰਡ ਯਾਨੀ ਕਿ ਇੱਥੇ ਆ ਕੇ ਤੇ ਪੜਾਅ ਕਰ ਲਿਆ ਆਪਣਾ? ਹੈ, ਹਾਂ, ਇੱਥੇ ਆਣ ਕੇ ਤੇ ਅਸੀਂ ਰਹੇ ਹਾਂ ਰਾਤ। ਅੱਗੋਂ ਵੱਡੇ ਵੇਲੇ ਫਿਰ ਇੱਧਰੋਂ ਉਹਨਾਂ ਦਾ ਜਿਹੜਾ ਫਿਰ ਰਸਾਲਾ ਉਹ ਆ ਗਿਆ। ਉਹਨਾਂ ਅੱਗੇ ਬਾਰਡਰ ਕਵਰ ਕਰ ਲਈ। ਇਹ ਪਾਕਿਸਤਾਨ ਦਾ ਰਸਾਲਾ ਜਾਂ ਉਹਨਾਂ ਦਾ? ਹਿੰਦੁਸਤਾਨ ਦਾ ਰਸਾਲਾ। ਅੱਛਾ, ਉਸ ਤੋਂ ਬਾਅਦ ਤੋਂ ਉੱਧਰ ਜਾਣ ਨਹੀਂ ਹੋਇਆ ਨਾ? ਫਿਰ ਉਹ ਸਾਨੂੰ ਜਾਣ ਹੀ ਨਹੀਂ ਦਿੰਦੇ। ਫਿਰ ਤੇ ਸਾਨੂੰ ਮੈਂ ਜਦੋਂ ਅਸੀਂ ਉੱਧਰ ਨੂੰ ਮੂੰਹ ਕਰਦੇ ਹਾਂ ਉਦੋਂ ਮਾਰਦੇ ਹਾਂ ਵੀ ਚੋਰੀ ਛੱਪੇ ਜਾਣਾ, ਪਿੰਡ ਦਾਣੇ ਚੁੱਕ ਲਿਆਉਣੇ। ਅੱਛਾ, ਕਰਕੇ ਤੇ ਉੱਧਰ ਤੁਹਾਡੀ ਜ਼ਮੀਨ ਵਗੈਰਾ ਉੱਧਰ ਹੈ ਸੀ? ਜ਼ਮੀਨ ਆਹੋ। ਤੇ ਉਹਦੇ ਬਦਲੇ ਚ ਇੱਧਰੋਂ ਕੋਈ ਗੌਰਮੈਂਟ ਨੇ ਤੁਹਾਨੂੰ ਅਲਾਟ ਕੀਤੀ ਹੈ? ਇੱਧਰੋਂ ਕੀਤੀ ਹੈ ਸਾਨੂੰ ਕੋਈ 12 ਕਨਾਲਾਂ। 12 ਕਨਾਲਾਂ। ਉੱਧਰ ਤੁਹਾਡੀ ਕਿੰਨੀ ਜ਼ਮੀਨ ਸੀ? ਉੱਧਰ ਜ਼ਮੀਨ ਤੇ ਕੋਈ ਹੈ ਹੀ ਕੋਈ 25-26 ਕਿੱਲੇ। 25-26 ਕਿੱਲੇ। ਹਾਂ, ਤੇ ਰੁੜ ਗਈ ਸੀ, ਡੇਕ ਬਣ ਗਈ ਸੀ। ਅੱਛਾ, ਤੇ ਕੁਛ ਬੁੜਤ ਆਇਆ ਸੀ। ਇਹ ਇੱਥੇ ਪੁਰਾਣੀ ਪੋਸਟ ਇੰਡੀਆ ਦੀ ਪਈ ਹੈ ਨਾ? ਹਾਂਜੀ, ਇੱਥੇ ਵੀ ਸਾਡੀ ਜ਼ਮੀਨ ਕੋਈ 4 ਕਿੱਲੇ ਹੈ। ਅੱਛਾ, ਤੇ ਉਸ ਵਕਤ ਤੁਹਾਡੇ ਪਿੰਡ 'ਚ ਕੋਈ ਉੱਥੇ ਕੋਈ ਕਤਲ ਵਗੈਰਾ ਤੇ ਨਹੀਂ ਹੋਈ? ਉਸ ਵਕਤ ਤੁਹਾਨੂੰ ਕੋਈ ਤੰਗ ਤੇ ਨਹੀਂ ਕੀਤਾ ਕਿਸੇ ਨੇ? ਨਹੀਂ, ਉਹ ਸਾਨੂੰ ਕਿਸੇ ਨੇ ਕੀਤਾ। ਅਸੀਂ ਨਿਕਲ ਆਏ ਸਮੇਂ ਸਿਰੇ। ਜਿਹੜੇ ਪਿੱਛੇ ਕੰਢੀ ਵਾਲੇ ਲੋਕ ਸਨ, ਹਾਂਜੀ, ਉਹ ਉਹਨਾਂ ਦੇ ਕਿਸੇ ਦੀ ਬਾਂਹ ਵੜ ਛੜੀ, ਕਿਸੇ ਦਾ ਕੰਨ ਵੜ ਛੜਿਆ, ਕਿਸੇ ਦਾ। ਉਹ ਬਹੁਤ ਬੁਰਾ ਹਾਲ ਹੋਇਆ। ਜਿਹੜੇ ਉੱਤੋਂ ਲੋਕ ਆਏ ਨਾ ਸਾਡੇ ਪਰਾਂ ਛਿੰਡੇ ਵਾਲੇ ਪਹਾੜਾਂ ਜੀ ਜਿਹੜੇ ਉਹ ਲਾੜੀ ਪਿਆ, ਉਹਨਾਂ ਲੋਕਾਂ ਦਾ ਬਹੁਤ ਬੁਰਾ ਹਾਲ ਕੀਤਾ। ਗੁੱਜਰ ਸਨ। ਹਾਂ। ਅੱਛਾ, ਤੇ ਇੱਥੇ ਕਦੇ ਤੁਹਾਡਾ ਮੌਕਾ ਮਿਲਿਆ ਤੁਹਾਨੂੰ ਕਦੇ ਜੰਮੂ ਸ਼ਹਿਰ ਦੇਖਣ ਦਾ, ਜਾਂ ਬਚਪਨ 'ਚ ਜਾਂ ਉਸ ਵਕਤ ਪਰੇ ਕੋਈ ਸ਼ਹਿਰ ਕੋਈ ਜਾਣਦੇ ਹੋ ਕੋਈ? ਆਹੋ, ਜੰਮੂ ਜਾਂਦੇ ਰਹੇ, ਸਾਂਬੇ ਜਾਂਦੇ ਰਹੇ, ਫਿਰ ਉੱਥੇ ਅੰਮ੍ਰਿਤਸਰ ਜਾਂਦੇ ਰਹੇ ਹਾਂ। ਅੱਛਾ, ਜ਼ਬਰਦਸਤ।
ਤੇ ਸਾਨੂੰ ਜ਼ਰਾ ਦੱਸੋ ਕਿ ਜਿਹੜੇ ਉਸ ਵਕਤ ਉਧਰੋਂ ਲੋਕ ਆਏ ਨੇ, ਤੁਸੀਂ ਪੜਾਅ ਦੀ ਸ਼ਕਲ 'ਚ ਇੱਥੇ ਆਏ ਹੋ, ਹਾਂ। ਤੇ ਇੱਥੇ ਆ ਕੇ ਤੁਹਾਡੀ ਫਿਰ ਕਿਸ ਤਰ੍ਹਾਂ ਪਾਰਟੀ ਹੋਈ ਕਿ ਮੈਂ ਫਲਾਣੇ ਪਿੰਡ ਜਾਣਾ, ਮੈਂ ਫਲਾਣੇ ਪਿੰਡ ਜਾਣਾ, ਜਾਂ ਇੱਕ ਹੀ ਪਿੰਡ 'ਚ ਸਾਰੇ ਗਏ ਹੋ? ਇੱਥੇ ਆਣ ਕੇ ਨਹੀਂ, ਫਿਰ ਅੱਗੋਂ ਛਾਂਡੀ ਹੋ ਗਈ। ਇਹ ਤੁਸੀਂ ਇਹ ਖੁਦ ਵੀ ਕਿ ਜਿੱਥੇ ਤੇ ਕਿਸੇ ਦੀ ਸਾਂਝ ਸੀ ਨਾ, ਫਿਰ ਜਦੋਂ ਪਤਾ ਲੱਗਾ ਕਿ ਉਹ ਨਹੀਂ ਬਾਰਡਰ ਉਹਨਾਂ ਕਾਇਮ ਕਰ ਲਈ ਹੈ, ਹਾਂਜੀ, ਇਹ ਨਹੀਂ ਜਾਣ ਦਿੰਦੇ, ਫਿਰ ਅਸੀਂ ਗਾਂਹ ਲੰਘ ਗਏ। ਅੱਛਾ ਫਿਰ ਅਸੀਂ ਚਲੇ ਗਏ ਲੰਗਰ ਕੀ ਪੱਟੀਆਂ। ਅੱਛਾ ਲੰਗਰ ਕੀ ਪੱਟੀਆਂ ਰਿਹਾ, ਉੱਥੇ ਸਾਡਾ ਫਿਰ ਰਾਸ਼ਨ ਕਾਰਡ ਬਣੇ ਅੱਛਾ ਧੌਂਥਲ। ਠੀਕ ਹੈ ਫਿਰ ਉਹ ਰਾਸ਼ਨ ਕਾਰਡ ਲੈਂਦੇ ਰਹੇ। ਠੀਕ ਹੈ ਫਿਰ ਉਧਰੋਂ ਵਾਪਸ ਆਏ ਵੀ ਖਬਰੇ ਅਸੀਂ ਪਾਰ ਲੰਘ ਜਾਣਾ। ਹਾਂ ਫਿਰ ਅਸੀਂ ਇੱਧਰ ਆਏ, ਇਸ ਪਿੰਡ ਆਣ ਕੇ ਤੇ ਰਿਹਾਇਸ਼ ਕੀਤੀ। ਅੱਛਾ ਤੇ ਇੱਥੋਂ ਲਾਗੇ ਸਾਰਿਆਂ ਫਿਰ ਨਿਕਲ ਜਾਵਾਂਗੇ ਗਾਂਹ ਨੂੰ। ਠੀਕ ਹੈ। ਉਹ ਫਿਰ ਇੱਥੇ ਗਵਰਨਮੈਂਟ ਨੇ ਅਲਾਟਮੈਂਟ ਸਾਨੂੰ ਸ਼ੁਰੂ ਕਰ ਦਿੱਤੀ। ਤੇ ਇੱਥੇ ਤੁਹਾਡੀ ਪਹਿਲੀ ਕੋਈ ਰਿਸ਼ਤੇਦਾਰੀ ਸੀ? ਨਹੀਂ, ਇੱਥੇ ਕੋਈ ਬਿਲਕੁਲ ਨਹੀਂ, ਹਿੰਦੂਆਂ ਦਾ ਪਿੰਡ ਹੀ ਗੋਤਰਾ ਟਿੱਬਾ? ਟਿੱਬਾ। ਅੱਛਾ, ਹਿੰਦੂਆਂ ਦਾ ਪਿੰਡ ਸੀ। ਹਾਂ, ਇੱਥੇ ਸਿਰਫ ਰਾਈ ਹੈ, ਕੋਈ 2-3 ਘਰ ਬਸਿੰਦੇ, ਬਾਕੀ ਕੋਈ ਮੁਸਲਮਾਨ ਨਹੀਂ। ਤੇ ਬਾਕੀ ਜਿਹੜੇ ਤੁਹਾਡੇ ਨਾਲ ਆਏ ਸਨ, ਉਹ ਤੁਹਾਨੂੰ ਪਤਾ ਕਿਹੜੇ ਕਿਹੜੇ ਪਿੰਡ 'ਚ ਇਸ ਟਾਈਮ ਬੈਠੇ ਨੇ? ਅੱਗੇ ਚਲੇ ਗਿਆ ਤਰੱਗੇ ਰਮਾਲ, ਕੋਈ ਉਧਰ ਚਲੇ ਗਿਆ ਲੰਗਰ ਭੱਟੀਆਂ ਵਾਲ, ਕਿਤੇ ਸਿੱਧਵੀਂ, ਕਿਤੇ ਇੱਧਰ ਇਸੇ ਚਲਾ ਫਿਰ ਬਾਂਡੇ ਗਏ। ਅੱਛਾ ਹਾਂ, ਕੋਈ ਨਾਨਕਿਆਂ ਦੇ ਪਿੰਡ ਰਹਿੰਦਾ ਸੀ। ਅੱਛਾ, ਚੰਦ ਪਿੰਡ ਜਿਹੜੇ ਘਰ ਸਨ ਉਹ ਫਿਰ ਇਹਦੀ ਮਾਂ ਸੀ ਨਾ ਜਿਹੜੀ ਨਾਨਕੇ ਭਰਾਵਾਂ ਦੇ ਕੋਲ ਰਹਿੰਦੀ ਸੀ। ਅੱਛਾ ਉਹ ਹੈ ਨੌਕਰਾਂ ਦੇ ਹਨ। ਠੀਕ ਹੋ ਗਿਆ। ਤੇ ਜੋ ਕਿੰਨੇ ਭਾਈ ਤੁਸੀਂ ਆਏ ਹੋ ਉੱਥੋਂ, ਕਿੰਨੇ ਭਾਈ ਹੋ ਤੁਸੀਂ ਤੇ ਕਿੰਨੇ ਭਾਈ ਤੁਸੀਂ ਇੱਥੇ ਬੈਠੇ ਹੋ? 3 ਭਾਈ ਤੇ 2 ਭੈਣਾਂ ਹਾਂ। ਅੱਛਾ, ਇੱਕ ਮਾਈ ਸਾਡੀ, ਪਿਓ ਸਾਡਾ ਉਧਰ ਕੇ ਰਿਆਸੀ 'ਚ ਫੌਤ ਹੋ ਗਿਆ ਸੀ, ਜੰਮੂ। ਅੱਛਾ ਹਸਪਤਾਲ ਜੋ ਉਧਰ ਕੇ ਦਫਨਾਇਆ ਗਿਆ ਸੀ। ਅੱਛਾ। ਹਾਂ, ਤੇ ਇੱਧਰ ਆ ਕੇ ਤੁਹਾਨੂੰ ਫਿਰ ਆਪਣੀ ਯਾਨੀ ਕਿ ਉਹ ਜਿਹੜੀ ਜ਼ਮੀਨ ਵਗੈਰਾ ਮਿਲੀ ਆ ਉਹ ਬੜੀ ਥੋੜੀ ਮਿਲੀ ਹੈ? ਅੱਜ ਜ਼ਮੀਨ 12 ਕਰਾਣਾ ਬੰਦੇ ਨੂੰ ਵੀ, ਜਿਹੜੇ ਕਿਸੇ ਦੇ 3 ਜੀ ਹਨ ਤੇ ਉਹਨੂੰ 7.5 ਦੇਖ ਲਈ, ਹਾਂ, ਕਿਸੇ ਦੇ 7 ਜੀ ਨੇ ਤੇ ਉਹਨੂੰ 10.5 ਦੇਖ ਲਈ, ਠੀਕ ਹੈ। ਕਿਸੇ ਦੇ 8 ਜੀ ਨੇ ਉਹਨੂੰ 12-16 ਦੇਖ ਲਈ। ਇਸ ਤਰ੍ਹਾਂ ਕਰਕੇ ਨਾ ਫਿਰ ਅਲਾਟਮੈਂਟ ਕਰਨਾ ਸ਼ੁਰੂ ਕਰ ਦਿੱਤੇ ਹਨ। ਠੀਕ ਹੈ। ਹਾਂ, ਚਾਚੂ ਤੁਸੀਂ ਦੱਸੋ ਜ਼ਰਾ ਕਿ ਉਹ ਵਕਤ ਚੰਗਾ ਸੀ ਜਾਂ ਇਹ ਵਕਤ ਚੰਗਾ ਹੈ? ਜੇ ਤੇ ਕਰਨੀ ਹੈ ਨਾ ਗੱਲ ਕਿਸੇ ਅਰਥ ਵਾਲੀ, ਹਾਂਜੀ, ਉਹ ਵਕਤ ਚੰਗਾ ਸੀ। ਉਹ ਵਕਤ ਚੰਗੇ ਸਨ ਹਾਂਜੀ। ਜਦੋਂ ਦੁਨੀਆ ਸਾਰੀ ਰਾਂਦੀ ਸਾਂਦੀ ਸੀ। ਠੀਕ ਹੈ। ਉਹਦੇ ਕਿਤੇ ਯਾ ਸੀ, ਸ਼ਰਮ ਸੀ। ਇੱਕ ਦੂਜੇ ਦੇ ਪਿੰਡਾਂ ਦੇ, ਇਹ ਸਾਡੇ ਪਿੰਡ ਦੀ ਧੀ ਹੈ ਜਾਂ ਸਾਡੇ ਪਿੰਡ ਦਾ ਮੁੰਡਾ ਜਾਂ ਸਾਡੇ ਇਲਾਕੇ ਦਾ, ਉਦੋਂ ਇੱਕ ਦੂਜੇ ਦਾ ਕੋਈ ਸਾਥ ਕਰਦਾ। ਹੁਣ ਭਰਾ ਦੀ ਸਾਥ ਨਹੀਂ ਕਰਦਾ, ਤੇ ਉਹ ਪੁੱਤਰ ਦੀ ਨਹੀਂ ਕਰਦਾ। ਠੀਕ ਗੱਲ ਹੈ। ਮਾਂ ਧੀ ਦੀ ਸ਼ਰਮ ਨਹੀਂ ਕਰਦੀ, ਭੈਣਾਂ ਦੀ ਯਾਦ ਨਹੀਂ ਕਰਦੀਆਂ। ਹਾਂਜੀ, ਹੁਣ ਉਹ ਦੌਰ ਨਹੀਂ ਰਹਿ ਗਿਆ ਤਾਂ ਉਸ ਦੌਰ ਨੂੰ, ਉਹ ਦੌਰ ਉਸ ਤਰ੍ਹਾਂ ਬਣੇ, ਦੁਨੀਆ ਇਕੱਠੀ ਰਹਿ ਵੇ ਤੇ ਫਿਰ ਖੜੇ ਉਹੀ ਦੌਰ ਆ ਗਏ। ਪਰ ਫਿਰ ਮੁਸ਼ਕਿਲ ਹੀ ਆ ਗੱਲ, ਉਹ ਗੱਲ ਹੁਣ ਮੁਸ਼ਕਿਲ ਹੋ ਗਈ। ਹਾਂ ਚਾਚੂ, ਜਿਹੜਾ ਦੌਰ ਗੁਜ਼ਰ ਜਾਂਦਾ ਉਹ ਅੱਗੋਂ ਦੂਸਰਾ ਦੌਰ ਆ ਜਾਂਦਾ, ਉਹ ਇੱਕ ਵਾਕਿਆ ਬਣ ਜਾਂਦਾ ਕਿ ਇੱਕ ਵਾਰੀ ਅਸਰਾ ਸੀ। ਹਾਂਜੀ। ਅੱਛਾ, ਤੇ ਚਾਚੂ ਤੁਸੀਂ ਉਧਰੋਂ ਆਏ ਹੋ ਜਾਂ ਇੱਥੇ ਹੀ ਤੁਹਾਡੀ ਜੰਪ ਦਾ ਇੱਥੇ ਹੀ ਲੈੜੀ ਗਏ? ਸਾਡੀ ਜੰਪ ਦਾ ਅਸੀਂ ਲਾੜੀ ਸੀ, ਅੱਛਾ, ਤੇ ਅਸੀਂ ਉਦੋਂ ਮੌਕੇ ਦੇ ਉੱਤੇ ਹੈ, ਮੁੰਡੇ ਨੂੰ ਤੇ ਨਹੀਂ ਪਤਾ, ਇਹਨੇ ਸੁਣੀ ਦੀ ਗੱਲ ਕੀਤੀ ਹੈ। ਅਸੀਂ ਕੋਲ ਹਾਂ ਖਲੋਤੇ ਨੇ। ਅੱਛਾ, ਸੂਬੇਦਾਰ ਖੁੰਦਾ ਸੀ ਤੇ ਕੋਈ ਡਾਚੀ? ਅੱਛਾ। ਉਹਨਾਂ ਆਖਿਆ ਬਾਬਾ ਅਸੀਂ ਉੱਜੜ ਉੱਖੜ ਕੇ ਤੁਰੇ ਦਿਆਂ, ਠੀਕ ਹੈ, ਤੇ ਸਾਨੂੰ ਇੰਨਾ ਸਾਡਾ ਕਾਫਲਾ ਜਾਂਦਾ ਪਿਆ, ਤੇ ਤੂੰ ਆ ਜੰਗਲ 'ਚ ਨਹੀਂ ਜਾਇਆ ਕਰਦੇ ਹਨ, ਕਿਹੜੇ ਕਿਸੇ ਪਿੰਡ 'ਚ ਨਹੀਂ ਜਾਇਆ ਕਰਦੇ। ਹਾਂ ਠੀਕ ਗੱਲ ਹੈ, ਠੀਕ ਹੈ। ਆ ਜੰਗਲ ਜਿਹੜਾ ਜਨਾਥੀਆਂ ਵਾਲਾ, ਠੀਕ ਹੈ। ਅਸੀਂ ਇੱਥੇ ਕੋਲ ਖਲੋਤੇ ਹਾਂ। ਅੱਛਾ, ਸਾਂਗੇ ਚੱਕ ਦੇ ਮੁੰਡੇ, ਸੌੜੀ ਦੇ, ਪਿੰਡੀ ਦੇ, ਮਨਾਸਾਂ ਦੇ ਮੁੰਡੇ, ਅਸੀਂ ਦੋ ਭਰਾ ਸੀ, ਮੇਰੇ ਤੋਂ ਵੱਡਾ। ਠੀਕ ਹੈ। ਅੱਛਾ, ਇਹਨਾਂ ਟੱਕੂਗਾ ਦੇ ਹੱਥ 'ਚ ਰਫਲ ਘਰ ਹੋ ਗਏ ਹੋਏਗੀ ਨਾ। ਠੀਕ ਹੈ। ਇਹਨਾਂ ਨੂੰ ਟੱਕੂਗੇ ਨਾਲ ਪਰਾਇਆ, ਉਹਨੇ ਲਾ ਲਈ ਉੱਥੋਂ ਡਾਕੀ ਜਦੋਂ ਤਲਵਾਰ ਸੀ ਟੰਗੀ। ਅੱਛਾ, ਉਹ ਕੁੜੀ ਨੂੰ ਜਵਾਨ ਤਗੜੀ ਸੀ। ਅੱਛਾ, ਉਹਨੇ ਆਖਿਆ ਜੇ ਬਾਬਾ ਭਰਾ ਤੂੰ ਸਾਡਾ ਦਾਦਾ ਜਾਂ ਪਿਓ ਹੈ ਤੇ ਸਾਨੂੰ ਨਾ ਛੇੜ, ਇਹ ਮੁਰਦਾ ਨਹੀਂ। ਹਾਂਜੀ, ਇਹਨੇ ਕੁਆੜੀ ਗੁਰੂ ਜੀ ਨੂੰ ਕੁੜੀ ਤਰਾਣ ਵਾਸਤੇ। ਅੱਛਾ, ਉਹ ਨਾਮ ਕਰਕੇ ਜਿਹੜਾ ਮੈਂ ਨਹੀਂ ਨੇ ਤਲਵਾਰ ਦਾ, ਉਹਦੇ ਨਾਲ ਕੁਆੜੀ ਇਹਦੇ ਹੱਥੋਂ ਛੁੱਟ ਗਈ। ਅੱਛਾ, ਤੇ ਧੌਣ ਨੂੰ ਤਲਵਾਰ ਉਹਨੇ ਮਾਰੀ।
ਮਗਰ ਉਹਦੇ ਭਰਾ ਹਨ ਗੱਡੇ ਲੱਦੇ ਦੇ ਕੇ ਉਹ ਦੌੜਦੇ ਆਏ, ਉਹਨਾਂ ਸਿਰ ਲਾ ਕੇ ਤੇ ਨੇੜੇ ਦੇ ਉੱਤੇ ਟੰਗ ਲਈ। ਠੀਕ ਹੈ। ਹਾਂਜੀ, ਉਹ ਲੋਕਾਂ ਨੂੰ ਦੱਸਦੇ ਗਏ। ਫਿਰ ਸਾਡੇ ਲੋਕਾਂ ਨੂੰ ਤਰਾਹ ਲੱਗਾ ਸੀ ਉੱਧਰ। ਅੱਛਾ ਅੱਛਾ। ਹਾਂਜੀ, ਫਿਰ ਇਹਨਾਂ ਲੋਕਾਂ ਨੇ ਸਾਡੇ ਨਾਲ ਬਦਲੇ ਲੈਣੇ। ਠੀਕ ਹੈ। ਤੇ ਫਿਰ ਉੱਧਰੋਂ ਦੁਨੀਆ ਅਸੀਂ ਲੜੀ, ਉਹਨੂੰ ਕੀ ਕਹਿੰਦੇ ਹਾਂ, ਨਿੱਕੀ ਜਿਹੜੀ ਬੜੀ ਦੁਨੀਆ ਵਡੋਈ ਟੁਕੋਈ ਦੀ ਆਈ ਸੀ, ਕਿਸੇ ਦੀ ਬਾਂਹ ਵਡੋਈ ਦੀ, ਕਿਸੇ ਦੀ ਲੱਤ ਵਡੋਈ ਦੀ। ਤੇ ਫਿਰ ਉਸ ਜਿਹੇ ਦੇ ਨਾਲ ਹੀ ਅਸੀਂ ਕੁੱਲੀਆਂ ਵੀ ਗਏ ਹਾਂ, ਪ੍ਰਸਤਾ ਉੱਥੇ ਖੜੋਇਆ। ਹਾਂ। ਅਸੀਂ ਦੱਸਿਆ ਨਾ ਜਾਂਦੇ ਹਾਂ, ਫਿਰ 3-4 ਵਜੇ ਦੱਸੇ ਲੈ ਕੇ ਅਸੀਂ ਜਾਂਦੇ ਰਹੇ। ਜਦੋਂ ਦੇਖ ਕੇ ਬਰਦਾਸ਼ਤ ਨਾ ਹਨ ਕਰਦੇ ਹਾਂ। ਇਹ ਲਾੜੀ ਦਾ ਮੈਰਿਜ ਜਿਹੜੇ ਕੋਠੇ ਨੇ, ਮੁਹੰਮਦ ਤੂੰ ਜਾਣਦਾ ਹੈਗਾ, ਬੁੱਢਾ ਹੋਇਆ ਠੀਕ ਹੈ। ਫੌਜੀ ਸੀ ਵੀ। ਹਾਂ। ਇੱਕ ਮੁਨਸ਼ੀ ਲਾੜੀ ਵਾਲਾ, ਇਹਨਾਂ ਮੁੰਡਿਆਂ ਦਾ ਸਦੀਕ ਹੋਰਾਂ ਦਾ ਚਾਚਾ ਤਾਇਆ। ਅੱਛਾ। ਮਾਨਸੂਰਾਂ ਦਾ। ਮਾਨਸੂਰਾਂ ਦਾ, ਠੀਕ ਹੈ। ਇੱਕ ਉਹ ਤੇ ਇੱਕ ਮੈਂ ਤੇ ਇੱਕ ਮੁਹੰਮਦ। ਠੀਕ ਹੈ। ਜਥਾ ਬੜਾ ਗਿਆ, ਇਹਨਾਂ ਨੂੰ ਰਾਹ 'ਚ ਸੀਨ ਦੇ ਤੇ ਜਵਾਹਰ ਨਗੂਰ ਦੇ ਕੋਲ ਬਾਲਿਆ। ਠੀਕ ਹੈ। ਇਹ ਨਹੀਂ ਪਿੰਡ ਹੈ ਜਿਹੜਾ ਜਿਹਨੂੰ ਆਖਦੇ ਨੇ, ਉਹ ਥਾਣਾ ਸੀ ਉੱਥੇ ਮਾਜਰਾ, ਰਾਮਗੜ੍ਹ। ਰਾਮਗੜ੍ਹ। ਅੱਛਾ ਅੱਛਾ। ਅਸੀਂ ਆਣ ਕੇ ਇੱਥੇ ਬਸੰਤ ਦੇ ਵਿੱਚ ਰੇਤ ਦੇ ਵਿੱਚ ਅਣਪਾਣ ਹੋਏ ਹਾਂ, ਤੇ ਹਾਰਕਾਂ ਵੀ ਛਲੋ ਗਈਆਂ ਤੇ ਸਿਰ ਮੂੰਹ ਛਲੋ ਗਏ। ਅੱਛਾ। ਹਾਂਜੀ, ਤੇ ਕਿਸੇ ਹਾਰ ਨਾਲ ਤੇ ਉਸ ਜੇ ਦੇ ਨਾਲ ਫਿਰ ਬੜੇ ਵਾਰੀ ਉਹਨਾਂ ਜੱਥੇ ਲੈਂਦੇ। ਅਸੀਂ ਬੜੇ ਵਾਰੀ ਕਈ ਵਾਰੀ ਕਮਾਂਡਾ 'ਚ ਰਾਤਾਂ ਰਹਿੰਦੇ ਰਹੇ, ਤੇ ਕਦੇ ਸਾਕੀ ਨਾਲ ਤੇ ਸਾਕ ਵੀ ਸਾਡੇ ਕੋਲ ਆਵਾਜ਼ਾਰ ਪੈ ਗਏ। ਅੱਛਾ। ਰੋਜ਼ ਦਿਹਾੜੀ ਲੋਕਾਂ ਨੇ ਬੁੱਗੇ ਜਾ ਮਰਨੇ। ਹਾਂ ਬਿਲਕੁਲ ਬਿਲਕੁਲ। ਕਿੰਨੀ ਕੁ ਦੇਰ ਕਿਸੇ ਨੇ ਬਰਦਾਸ਼ਤ ਕਰਨਾ ਜੀ? ਕਿੰਨਾ ਕੁ ਚਿਰ ਕਿਸੇ ਨੇ ਬਰਦਾਸ਼ਤ ਕਰਨਾ। ਠੀਕ। ਤੇ ਇਹ ਗੱਲ ਸੱਚੀਆਂ ਕਰੀਏ ਨਾ, ਹਾਂਜੀ, ਤੇ ਉਹਦੇ 'ਚ ਆਉਂਦਾ ਗੁੱਸਾ। ਹਾਂ ਹਾਂਜੀ, ਠੀਕ ਹੈ। ਅਸੀਂ ਲੋਕ ਗਿੱਜੇ ਨਾਲ ਖੋਹ ਮੋਈ ਕਰਕੇ ਖਾਣ। ਠੀਕ ਹੈ। ਤੇ ਅਸੀਂ ਹਾਂ ਕਮੀਆਂ ਦੇ ਘਰ ਪਲੇ ਦੇ, ਅਸੀਂ ਪਿਆਰ ਕਰਦੇ ਹਾਂ ਬਦੋ ਬਦੀ, ਚੋਰਾਂ ਨਾਲ ਵੀ ਕਰਨਾ, ਠੱਗਾਂ ਨਾਲ ਵੀ ਕਰਨਾ, ਹਰ ਕਰਨਾ ਪਿਆ ਸਾਡੇ ਜੀ ਪਣ। ਹਾਂਜੀ, ਠੀਕ ਹੈ। ਤੇ ਦਾਣਾ ਫੱਕਾ ਕਈ ਲੋਕ ਹੋਰ ਹਨ ਜਿਹਨਾਂ ਪੂਰੀਆਂ ਪੈਲੀਆਂ ਦਰਮਾਨ ਵਾਲਿਆਂ ਖਤਰੀਆਂ ਹੁੰਦੀ ਸੀਗੀਆਂ। ਉਂਝ ਹੀ ਗਹਿਣੇ? ਆਹੋ, ਦਾਣਿਆਂ ਤੋਂ ਗਏ। ਅੱਛਾ ਅੱਛਾ। ਦਾਣੇ ਕਿਹੜੇ ਇੱਥੇ ਦੇ ਮਾਰੇ ਹੁੰਦੇ ਰਹੇ ਨੇ। ਕਈ ਚਾਰ ਅਸੀਂ ਬਾਈ ਦੀ ਬਾਹਮਣ ਹੀ ਪਾਈ ਤੇ 5-7 ਘਰਾਂ ਨੇ ਇਹ ਜਿਹੜੀ ਹੁਣ ਨਿਆਈਆਂ ਬਣੀ ਦੀਆਂ, ਉਹ ਮੈਂ ਕੋਠੇ ਕੋਲ ਤੁਰ ਕੇ ਦਾ ਦਰਮਾਨੋਂ ਜਿਹੜਾ ਰਾਹ ਆਉਂਦਾ ਲਾੜੀ ਨੂੰ। ਹਾਂਜੀ। ਉਹ ਖੇਤਰ ਤੋੜੋ 4-5 ਘਰਾਂ ਨੇ ਹਵਾਏ ਦੇ ਹਨ। ਹਾਂਜੀ। ਤੇ ਦਾਣੇ ਤੇ ਸਾਡੇ ਸਾਲ ਜੋਗੇ ਹੁੰਦੇ ਨੇ। ਦਾਣੇ ਫਿਰ ਵੀ ਸਾਲ ਜੋਗੇ ਨਹੀਂ ਹੁੰਦੇ? ਆਹ। ਅੱਛਾ ਅੱਛਾ। ਨਹੀਂ ਕਿ ਉਦੋਂ ਪੈਦਾਵਾਰ ਹੀ ਕਮ ਸੀ। ਹਾਂਜੀ, ਝਾੜ ਘੱਟ ਹੁੰਦਾ ਰਿਹਾ। ਝਾੜ ਘੱਟ ਹੁੰਦਾ। ਹਾਂਜੀ। ਘੱਟ ਨਾਲ ਉਹ ਕੋਈ ਖਾਦਾਂ ਪਾਉਂਦਾ ਸੀ। ਕਿਸੇ ਨੇ ਕਿਸੇ ਕਿੱਲੇ ਦੇ ਵਿੱਚ 4 ਕਨਾਲਾਂ ਦੇ ਵਿੱਚ 4 ਸਾਲ ਦਾ ਪਾ ਲਿਆ, ਜਿਹਦੇ ਡੰਗਰ 4 ਹੋਣ। ਰੂੜੀ ਜੀ, ਰੂੜੀ। ਆ ਰੂੜੀ। ਤੇ ਸਲੂਕ ਪਿਆਰੇ ਸੀ ਅੰਮੇ ਨਾਲ। ਲੋਕੀ ਪਿੰਡ ਦੀ ਧੀ ਭੈਣ ਜੇ ਜਾਂਦੀ ਪਈਆਂ ਤਾਂ ਲੋਕਾਂ ਪੈਲੀਆਂ 'ਚ ਪੱਠੇ ਵੱਢਦੇ, ਦੌੜ ਦੌੜ ਕੇ ਪਿਆਰ ਦੇਣੇ, ਤੇ ਕੋਈ ਰੁਪਈਏ 10-5 ਰੁਪਈਆ ਤੇ ਪਿਆਰ ਦੇਣੇ। ਮਾਸ਼ਾਅੱਲਾ। ਹਾਂਜੀ, ਖਲਾ ਕੇ ਤੇ ਉਹ ਚੌਰੇ ਕਿਸੇ ਦੀ ਧੀ ਭੈਣ ਜਾਂਦੀ ਆ ਤੇ ਡੋਗ ਮੂੰਹ ਉਨਕਾ ਛੱਡਣੇ ਵੀ ਕਿਸੇ ਦੀ ਹੈ ਨਾ, ਇਹ ਕਿਸੇ ਦੀ ਆ। ਉਦੋਂ ਕਿਸੇ ਦੀ ਨਹੀਂ ਸਮਝਿਆ, ਆਪਣੀ ਸਮਝਦੇ ਹਨ। ਤੇ ਜ਼ਬਰਦਸਤ। ਹਾਂਜੀ, ਇਹਨਾਂ ਗੱਲਾਂ ਦੇ ਉੱਤੋਂ ਭੁੱਖੇ ਬੰਦੇ ਨੂੰ ਭੁੱਖਿਆਂ ਨਾਲ ਰਹਿਣ ਦਿੰਦੇ ਖੱਤਰੀ ਲੋਕ, ਤੇ ਪਾਣੀ ਝੂਰ ਕੇ ਪਿਲਾਉਂਦੇ ਹਨ ਵਿਆਹਾਂ ਸ਼ਾਦੀਆਂ ਦੇ ਵਿੱਚ, ਬਾਡੀਆਂ ਟੋਕੀਆਂ ਦੇ ਵਿੱਚ। ਤੇਰੇ ਪਿੰਡ ਵੀ ਝੂਰ ਸਨ, ਬਾਡੀਆਂ 'ਚ ਵੀ ਪਾਣੀ ਪਿਲਾਉਂਦੇ ਨੇ, ਵਿਆਹ ਸ਼ਾਦੀਆਂ 'ਚ ਵੀ। ਇੰਜੀ ਗੱਲ। ਹਾਂਜੀ, ਕੋਟ ਵੀ ਸਨ, ਤੇ ਇੱਥੇ ਲਾੜੀ ਵੀ ਸਨ। ਇੱਥੋਂ ਸਾਡੀ ਪਾਣੀ ਆਣ ਕੇ ਪਿਲਾਉਂਦੇ, ਇੱਥੇ ਵੀ ਆ ਹਨ ਝੂਰ। ਇਹ ਗੱਲ ਆ ਜੀ। ਹੁਣ ਤੇ ਜਿੱਥੇ ਬੰਦਾ ਰਹੇ ਕੀ ਤੇ ਉਹੀ ਗਾਣੇ ਪੈਣੇ। ਸਹੀ ਗੱਲ ਆ। ਠੀਕ ਗੱਲ ਆ। ਹਾਂਜੀ, ਉਹ ਤੇ ਸਾਡੇ ਪੋਤਰੇ ਸਾਡੇ ਆਖੇ ਨਹੀਂ ਲੱਗਦੇ। 100 ਆਵਾਜ਼ ਮਾਰ ਦੀ ਗੱਡ ਕੇ ਨਹੀਂ ਸੁਣਦੇ। ਠੀਕ ਗੱਲ। ਦੇਖੋ ਦੇਖੀ ਮੁੰਡਿਆਂ ਵੱਲ, ਤੇ ਮਾਂ ਦੀ ਧੀ ਨਹੀਂ ਹੁਣ ਮੰਨਦੀ, ਤੇ ਧੀਆਂ ਦੀ ਮਾਵਾਂ ਨਹੀਂ ਮੰਨਦੀਆਂ। ਜ਼ਬਰਦਸਤ। ਠੀਕ। ਭੈਣਾਂ ਦੀ ਭੈਣ ਨਹੀਂ ਗੱਲ ਮੰਨਦੀ। ਤੇ ਅੱਛਾ ਚਾਚੂ, ਜਿਹੜਾ ਤੁਹਾਡਾ ਉੱਥੇ ਘਰ ਸੀ, ਉਹ ਪਿੰਡ ਜਿਹੜਾ ਤੁਸੀਂ ਦੱਸੇ ਪਏ ਹੋ, ਕਿਹੜਾ ਪਿੰਡ ਦੱਸਿਆ ਜੀ? ਕਿਹੜਾ ਪਿੰਡ ਦੱਸਿਆ ਜੀ? ਜਵਾਲ। ਉਹ ਤੁਹਾਨੂੰ ਕੋਈ ਬਚਪਨ ਦੀ ਯਾਦਾਂ ਆਉਂਦੀਆਂ ਨੇ? ਕੋਈ ਘਰ ਯਾਦ ਆਉਂਦਾ, ਗਲੀਆਂ ਯਾਦ ਆਉਂਦੀਆਂ ਨੇ? ਜ਼ਰਾ
ਆਪਣੇ ਆਪ ਨੂੰ ਸਮਝੋ ਕਿ ਇਸ ਵਕਤ ਮੈਂ ਉਹੀ ਬੱਚਾ 8 ਸਾਲ ਦਾ ਬੱਚਾ। ਤੇ ਦੱਸੋ ਜ਼ਰਾ ਕਿ ਤੁਹਾਡੇ ਘਰ ਵਿੱਚ ਕਿੰਨੇ ਦਰਖਤ ਹਨ, ਕਿਸ ਤਰ੍ਹਾਂ ਤੁਹਾਡਾ ਘਰ ਸੀ, ਜ਼ਰਾ ਨਕਸ਼ਾ ਬਿਆਨ ਕਰੋ। ਸਾਡੇ ਜਨਾਬ ਇੱਕ ਰੜੀ ਜਿਹੀ ਵਿਚਕਾਰ, ਅੱਛਾ, ਤੇ ਉਹ 4 ਚਬੱਖੇ ਘਰ ਹਨ ਤੇ ਇੱਕ ਗਰਾਊਂਡ ਜਿਹਾ ਸੀ। ਠੀਕ ਹੈ। ਹੈਂ ਤੇ ਜ਼ਮੀਨਾਂ ਸਾਡੇ ਜਿਹੜੀਆਂ ਪੜਸਾਲ ਦੇ ਥੱਲੇ ਸਾਂ ਬੇਲਣਾ ਬਣਾਏ ਦੇ ਹਨ, ਲਾਏ ਦੇ ਹਨ। ਕਮਾਦ ਆਮ ਹੁੰਦਾ ਸੀ ਉੱਥੇ। ਅੱਛਾ, ਫਸਲ ਜਿਹੜਾ ਬਾਕੀ ਹੈ ਨਾ, ਕਣਕ ਇਹ ਘੱਟ ਹੁੰਦੀ ਸੀ। ਠੀਕ ਹੈ। ਇਹ ਸਾਡੀ ਹੁੰਦੀ ਸੀ ਉਦੋਂ, ਅਸੀਂ ਕਣਕ ਰਾਣੀ ਵਿੱਚ ਸੈਂਡ ਰਾਹਣੀ, ਅੱਛਾ ਮੁੰਜੀਆਂ ਰਾਣੀਆਂ ਦੇ ਛੱਟੇ ਤੇ ਝੋਨੇ ਰਾਹਣੇ, ਚਤਰਾਲੂ ਕਰਕੇ ਵੀ ਖੱਖੜੀਆਂ ਰਾਹੋ, ਪੱਠੇ ਰਾਹੋ। ਅੱਛਾ, ਇਹੋ ਜਿਹੀ ਚੀਜ਼ਾਂ ਚੂਜ਼ਾਂ ਰਾਣੀਆਂ ਤੇ ਆਮ ਪਜਾਇਸ਼ ਉੱਥੇ ਹੁੰਦੀ ਸੀ, ਪਦਾਇਸ਼ ਕਮਾਦ ਦੀ। ਅੱਛਾ, ਜ਼ਿਆਦਾ ਪੈਦਾਵਾਰ ਕਮਾਲ ਸੀ। ਕਮਾਦ ਦੇ ਜ਼ਿਆਦਾ ਹੁੰਦਾ। ਤੇ ਉੱਥੋਂ ਦਾ ਉਸ ਵਕਤ ਦਾ ਸਰਪੰਚ ਜਿਹੜਾ ਸੀ ਉਹ ਕੌਣ ਸੀ? ਪੰਜ ਸਾਡੇ ਕੋਈ ਨਹੀਂ ਸੀ, ਲੰਬੜਦਾਰ ਹੁੰਦੇ ਹਨ। ਲੰਬੜਦਾਰ ਯਾਨੀ ਕਿ ਲੰਬੜਦਾਰ ਹੁੰਦਾ ਸੀ ਕਿ ਰਾਮੂ, ਮੁਸਲਮਾਨ ਸੀ। ਮੁਸਲਮਾਨ। ਤੇ ਉਹ ਕਿੱਥੇ ਆ ਕੇ ਬੈਠੇ ਨੇ ਇਸ ਟਾਈਮ? ਉਹ ਇਸ ਵੇਲੇ ਲਗਵਾਲ ਬੈਠੇ ਦੇ ਨੇ। ਲਗਵਾਲ। ਹਾਂ, ਉਸ ਤੋਂ ਬਾਅਦ ਕਦੇ ਮੁਲਾਕਾਤ ਹੋਈ ਆ ਉਹਨਾਂ ਨਾਲ ਜਾ ਕੇ? ਆਹੋ ਮੁਲਾਕਾਤ ਹੁੰਦੀ ਰਹੀ ਆ। ਅੱਛਾ, ਤੇ ਇਸ ਟਾਈਮ ਉਹ ਜ਼ਿੰਦਾ ਨੇ ਜਾਂ ਫੌਤ ਹੋ ਗਏ ਨੇ? ਨਹੀਂ ਫੌਤ ਹੋ ਗਏ ਨੇ। ਫੌਤ ਹੋ ਗਏ ਨੇ। ਅੱਛਾ, ਹਾਂ, ਅੱਲਾਹ ਪਾਕ ਜੀ ਉਹਨਾਂ ਨੂੰ ਜੰਨਤੁਲ ਫਿਰਦੌਸ ਜਗ੍ਹਾ ਤਾ ਫਰਮਾਏ। ਤੇ ਚਾਚੂ ਤੁਸੀਂ ਜ਼ਰਾ ਦੱਸੋ ਕਿ ਇਸ ਵਕਤ ਜਿਸ ਤਰ੍ਹਾਂ ਚਾਚੂ ਦੱਸਦੇ ਪਏ ਨੇ ਕਿ ਉਧਰ ਕਮਾਦ ਹੁੰਦਾ ਰਿਹਾ, ਇੱਧਰ ਵੀ ਕਮਾਦ ਜ਼ਿਆਦਾ ਹੁੰਦਾ ਰਿਹਾ? ਇੱਧਰ ਇੱਥੋਂ ਤੁਰ ਕੇ ਆ ਸ਼ਾਮ ਤੋਂ ਇੱਥੋਂ ਪੋਸਟ ਕੋਲੋਂ ਤੋੜ ਸਾਰੇ ਸਕਰੋੜ ਸੀ ਤਾਂ ਸਕਰੋੜੋਂ ਪਰਾਂ ਹੀ ਦਾ ਕਮਾਲ ਹੁੰਦਾ ਪੱਧਰਾ। ਅੱਛਾ, ਤੇ ਰਾਹ ਤੋਂ ਤੇ 20 ਜੀ ਜਾਂਦੇ ਬਾਏ ਮਾਰਨੇ, ਉਹ ਗੁੜ ਖਾ ਕੇ ਜਾਓ ਭਾਈ, ਰੋ ਪੀ ਕੇ ਜਾਓ। ਉਹ ਨਹੀਂ ਕੋਈ ਇਹ ਮੁੱਢ ਕੌਣ ਭੇਜਦਾ ਸੀ ਉਦੋਂ ਰੋਗ। ਇੱਕ ਵਾਰੀ ਬੇੜੇ ਨਾਲ ਲਾੜੀ, ਰਾਤੋਂ ਰਾਤ ਮੁੰਡਿਆਂ ਨੇ ਕਮਾ ਪੀ ਲਿਆ। ਜਿਹੜਾ ਇਹਨਾਂ ਦਾ ਨਜ਼ੀਰ ਉਹਨਾਂ ਦਾ ਪਿਓ ਸੀ, ਉਹਨੇ ਗਾਲਾਂ ਕੱਢੀਆਂ। ਉਹਨਾਂ ਦਾ ਕਮਾਨ ਵੱਢ ਕੇ ਲਿਆਓ। ਕੋਈ ਰਾਹ ਪਿਆ ਦਾ ਰੋ ਪੀਣ ਆਉਂਦਾ ਤੇ ਕਮਾਨ ਉਹਨੇ ਵੱਢ ਕੇ ਉੱਥੇ ਖਾਨਦਾਨੀ ਘਰ ਸੀ। ਅੱਛਾ, ਜੇ ਉਹਨਾਂ ਦੀ ਕਿਸੇ ਨਾਲ ਪੈਰੀ ਰਾਣੀ ਬਾਣੀ ਤੇ ਉਹਨਾਂ ਪਿੰਡ ਤੇ ਬਾਜ ਮਰਵਾਉਣੀ, ਸਾਡੇ ਹੀ ਬੰਦਿਆਂ ਕੋਲ, ਸਾਡੇ ਕੋਲ ਮਰਵਾਉਣੀ। ਤੇ ਸਾਰਿਆਂ ਆਈਆਂ ਨੇ ਚਮਿਆਰਾਂ ਦੀਆਂ ਵੀ ਜੋਗਾਂ ਹਨ, ਸਾਡੀਆਂ ਵੀ ਸਨ, ਝੂਰਾਂ ਦੀਆਂ ਵੀ ਸਨ, ਖਿਲਾਰੀਆਂ ਸਾਰੀਆਂ ਜੋਗਾਂ ਉਹਨਾਂ ਦੀ ਪਾਈ ਜਾਣ। ਅੱਛਾ, ਅੱਛਾ, ਜਿੱਦਣ ਉਹਨਾਂ ਦੀ ਗੋਡੀ ਕਰਨੀ ਹੈ ਉਹਦੇ ਤੇ ਝੂਰਾਂ ਨੇ ਰੋਟੀ ਖਾਣੀ। ਤੇ ਜਿਹੜੇ ਕਾਈ ਚਰਵਾਲ ਹੋਣੇ, ਹਾਂਜੀ, ਬਸਾਤਰ ਦੇ ਵਿੱਚ ਮਾਲ ਚੱਦਾ ਨਾ ਤੇ ਮਾਰੋ ਉਹਨਾਂ ਨੂੰ ਬਾਜ ਚਰਵਾਲਾਂ ਨੂੰ, ਉਹ ਵੀ ਖਾਏ। ਉਹ ਬੰਨੇ ਬੈਠਾ ਦਾ ਬੰਦਾ, ਉਹਨੂੰ ਤਰੇ ਲੱਗੀ ਤੇ ਕੋਈ ਪਾਣੀ ਵਾਲੋਂ ਨਹੀਂ ਕੋਈ। ਆਹ ਸਹੀ ਗੱਲ ਹੈ, ਸਹੀ ਗੱਲ। ਤੇ ਜਦੋਂ ਸਨ 65 ਦੀ ਜੰਗ ਹੋਈ ਹੈ, ਉਸ ਵਕਤ ਦਾ ਕੋਈ ਨਕਸ਼ਾ ਬਿਆਨ ਕਰੋ ਕਿ ਉਸ ਵਕਤ ਤੁਸੀਂ ਕਿੱਥੇ ਹੋ ਤੇ ਕਿਸ ਤਰ੍ਹਾਂ ਕੀ? ਉਸ ਵਕਤ ਅਸੀਂ ਇੱਥੋਂ ਨੱਠੇ ਜਨਾਬ। ਤੇ ਪਹਿਲੇ ਤੇ ਉਧਰੋਂ ਉਹ ਕਿਹੜਾ ਮੋਹ ਹੀ ਮੱਲਿਆ ਉਹਨਾਂ, ਕਿਹੜਾ ਉਹ ਪਰਲਾ ਪਿੰਡ ਵਿੱਚ ਚਿਵਿੰਡੇ ਵਾਲਾ। ਅੱਛਾ, ਫਿਰ ਉਹ ਦਿਓਲੀ ਆਣ ਕੇ ਕਲਾਸ ਕੀਤਾ। ਅੱਛਾ, ਸਾਡੇ ਇੱਕ ਦਰਬਾਰ ਹੈ ਪੀਰ ਮਿੱਠਾ, ਪੀਰ ਮਿੱਠਾ। ਹਾਂ, ਇੱਥੇ ਜਿਹੜੇ ਆਏ ਨਾ ਦਰਮਾਨ, ਹਾਂ, ਫਿਰ ਅਸੀਂ ਇੱਥੋਂ ਨੱਠੇ। ਅੱਛਾ, ਅੱਛਾ, ਫਿਰ ਅਸੀਂ ਨੱਠੇ ਜਿਸ ਵੇਲੇ, ਫਿਰ ਅਸੀਂ ਇੱਥੋਂ ਚਲੇ ਗਏ ਲਗਵਾਲ। ਲਗਵਾਲੋਂ ਨਿਕਲ ਕੇ ਫਿਰ ਅੱਗੇ ਚਲੇ ਗਏ ਅਸੀਂ ਲੰਗਰ ਕੀ ਪੱਟੀ। ਠੀਕ ਹੈ, ਪੈਦਲ ਹੀ? ਪੈਦਲ ਗਏ। ਪੈਦਲ ਕੇ ਦੁਨੀਆ ਦੌੜੀ ਹੈ, ਜਾਂ ਰਾਮਲੀ ਪਰਵਾਹ ਸੀ ਤਾਂ ਚਲੇ ਗਏ। ਕੋਈ ਸਮਾਨ ਇੱਥੇ ਰਹਿ ਗਿਆ, ਕੋਈ ਰਾਹ ਉੱਥੇ ਪੜਾਥਾ ਚੱਲਿਆ ਜੀ ਬੋੜੀ ਕਬਰਾਂ ਦੇ ਵਿੱਚ। ਡੰਗਰ ਬਛਾ ਰਹਿ ਗਿਆ। ਬੜੇ ਪਿੰਡ ਜਰਪਾਲ ਥੋੜੀ ਫੌਜ ਮਰੋਈ। ਉੱਥੇ ਫਿਰ ਇਹਨਾਂ ਨਾਲ ਟਕਰਾਅ ਹੋ ਗਿਆ। ਉੱਥੇ ਜਾ ਕੇ ਤੇ ਫਿਰ ਸਾਡੇ ਕੋਈ ਪਤਾ ਕਿ ਨਹੀਂ ਵੀ ਕੀ ਬਣਿਆ ਤੇ ਕੀ ਨਹੀਂ। ਫਿਰ ਕਿੱਧਰ ਕਿੱਧਰ ਦੁਨੀਆ ਖਿੰਡ ਗਈ ਹੈ। ਨਾ ਪੁੱਤਰ ਦਾ ਪਤਾ, ਨਾ ਧੀ ਦਾ ਪਤਾ ਰਿਹਾ, ਨਾ ਕੋ ਮਾਂ ਪਿਓ ਦਾ ਪਤਾ ਰਿਹਾ। ਬਾਅਦ ਚ ਢੂੰਡਦੇ ਰਹੇ। ਉਸ ਵਕਤ ਜਦੋਂ ਤੁਸੀਂ ਅਜੇ ਇੱਧਰ ਨਹੀਂ ਸੀ ਆਏ ਦੇ, ਜਦੋਂ ਪਾਕਿਸਤਾਨ ਅਜੇ ਐਲਾਨ ਨਹੀਂ ਸੀ ਹੋਇਆ ਦਾ, ਕਿਸ ਤਰ੍ਹਾਂ ਤੁਹਾਨੂੰ ਪਤਾ ਚੱਲਾ ਕਿ ਪਾਕਿਸਤਾਨ ਬਣ ਗਿਆ? ਕੋਈ ਤੁਹਾਡੇ ਪਿੰਡ 'ਚ ਰੇਡੀਓ ਵਗੈਰਾ ਹੈ ਸੀ? ਨਾ ਕੋਈ ਚੀਜ਼, ਉਦੋਂ ਕੋਈ ਚੀਜ਼ ਨਹੀਂ, ਕੋਈ ਰੇਡੀਓ ਵਗੈਰਾ ਵੀ ਨਹੀਂ ਸੀ? ਕੋਈ ਰੇਡੀਓ ਨਹੀਂ, ਕੋਈ ਚੀਜ਼। ਜਦੋਂ ਜਸੇ ਲੱਗੇ ਨਾ ਉੱਧਰ ਉੱਧਰ ਜਾਣ, ਉਦੋਂ ਪਤਾ ਲੱਗਾ। ਅੱਛਾ, ਉਦੋਂ ਪਤਾ ਚੱਲਾ? ਉਦੋਂ ਪਤਾ ਲੱਗਾ ਵੀ ਕੁਛ ਗੜਬੜ ਹੋ ਗਿਆ ਸ਼ੁਰੂ ਕੰਮ। ਅੱਛਾ, ਹਾਂ। ਤੇ ਯਾਨੀ ਕਿ ਤੁਸੀਂ ਖੈਰੋ ਫੀਤ ਨਾਲ ਸਾਰੇ ਜੀ ਜਿੰਨੇ ਪਿੰਡ ਵਾਲੇ ਸਨ ਸਾਰੇ ਇੱਧਰ ਆ ਗਏ? ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਆ? ਮਾਲੀ ਨੁਕਸਾਨ ਹੋਇਆ ਉਹ ਜਿਹੜਾ ਛੱਡ ਕੇ ਆ ਗਏ ਤੁਸੀਂ ਚੀਜ਼ਾਂ? ਆ ਜਿਹੜੇ ਸਮਾਨ ਸਮੂਨ ਜਿਹੜਾ ਹੋਰ ਛੱਡ ਕੇ ਆ ਗਏ ਉਹ ਹੋ ਗਿਆ। ਉਦੋਂ ਤੇ ਇਸ ਨਜ਼ਰੀਏ ਤੇ ਆਏ ਹਨ ਕਿ ਜਾਣਾ ਤੇ ਫੇਰ ਥੋੜੇ ਦਿਨਾਂ ਬਾਅਦ ਵਾਪਸ ਆਏ। ਨਹੀਂ ਲੱਗੇ ਸ਼ੁਕਰਵਾਰ ਬਾਅਦ ਜਿਹੜੇ ਕਈ ਵਾਰੀ ਸਾਡੀਆਂ ਇੱਥੇ ਜੋਗਾ ਛੜਿਆ ਹੜੀਆਂ। ਉਹ ਯਾਰ ਅਸੀਂ ਅੱਜ ਹੋਣ ਗਏ ਸ਼ਹਿਰ,
ਔਰ 8 ਦਿਨ ਹੀ ਚਲੇ ਜਾਣਾ ਇੱਧਰ ਮਾਰੋ ਅਸੀਂ ਆਏ ਹਾਂ ਹੋਈ ਸੀ। ਫਿਰ ਜਦੋਂ ਪਿੱਛੋਂ ਲੋਕ ਆਏ ਨਾ, ਕਿਸੇ ਦਾ ਕੰਨ ਵੱਢਿਆ, ਕਿਸੇ ਦਾ ਬੁੱਢੀਆਂ ਦੇ ਵੱਢ ਲੈਣੇ ਆ ਕੰਨ, ਜਿਹੜੇ ਪਹਾੜਾਂ ਤੋਂ ਲੋਕ ਆਏ ਜਿਹੜੇ ਪਹਾੜਾਂ ਨੂੰ ਕਿਸੇ ਦਾ ਹੱਥ ਵੱਢਿਆ ਦਾ, ਕਿਸੇ ਦਾ ਕੁਛ ਕੀਤਾ ਦਾ, ਠੀਕ ਹੈ। ਉਹ ਜਨਾਬ ਫਿਰ ਬਹੁਤ ਉੱਤੋਂ ਉਤਰਾ ਲੱਗੇ ਦੇ ਅੱਗੇ ਜੀ ਅੱਗੇ ਚਲ ਗਏ। ਤੇ ਤੁਹਾਡੇ ਪਿੰਡ ਦੇ ਜਿਹੜੇ ਹੋਰ ਨਜ਼ਦੀਕ ਪਿੰਡ ਹਨ ਉਹਨਾਂ ਦਾ ਜਰਾ ਨਾਂ ਲਵੋ, ਕਿਹੜੇ ਕਿਹੜੇ ਪਿੰਡ ਸਨ? ਉਹਦੇ ਹੁੰਦਾ ਸੀ ਕਿ ਪਰਥਾਲ, ਠੀਕ ਹੈ, ਕਮੋਰ, ਠੀਕ ਹੈ, ਨੰਗਾ, ਮਾਜਰਾ, ਫਿਰ ਅੱਗੇ ਨਾਲ ਖਿਲੜੀ ਹੁੰਦੀ ਸੀ, ਉੱਥੇ ਠਾਣਾ ਹੁੰਦਾ ਸੀ। ਅੱਛਾ, ਹਾਂ, ਰਾਮਗੜ੍ਹ ਜਿਹੜੀ ਪਰੇ ਸੀ ਰਾਮਗੜ੍ਹ। ਤੇ ਅੱਛਾ, ਫਿਰ ਅੱਗੇ ਇਸ ਨੂੰ ਜਾਈਏ ਨਾ ਇੱਧਰ ਨੂੰ ਆਪਣੇ ਉਹ ਸਾਂਬੇ ਨੂੰ, ਹਾਂ, ਤੇ ਫਿਰ ਅੱਗੇ ਸੜਕ ਹੁੰਦੀ ਸੀ, ਸੜਕੇ ਫਿਰ ਉਹ ਪੈ ਕੇ ਨਾ ਤੇ ਫਿਰ ਨਾਲ ਪਿੰਡ ਛੰਨੀ ਫਲਾਣਾ ਪਿੰਡ ਇਸ ਤਰ੍ਹਾਂ ਕਰਕੇ ਤੇ ਫਿਰ ਅੱਗੇ ਜਾਣਾ। ਜਦੋਂ ਇਹ ਵਿਸਾਖੀ ਹੁੰਦੀ ਹੈ ਨਾ, ਨਮੰਦਰ ਜਾਣਾ, ਉੱਥੇ ਭੰਗੜਾ ਮਾਰਦੇ। ਨਮੰਦਰ ਕੋਈ ਸ਼ਹਿਰ ਹੈ? ਨਮੰਦਰ ਸ਼ਹਿਰ। ਅੱਛਾ, ਉਹ ਵੀ ਸ਼ਹਿਰ ਹੈ, ਸਾਂਬਾ ਵੀ ਸ਼ਹਿਰ, ਸਾਂਬਾ ਵੀ ਸ਼ਹਿਰ ਹੈ, ਸਾਂਬਾ ਤਹਿਸੀਲ ਹੀ। ਚੌਲਾ ਚੱਕ ਵੀ ਸ਼ਹਿਰ ਹੈ, ਚੋਲਾਲਾ ਚੱਕ। ਅੱਛਾ, ਸਾਂਬਾ ਤਹਿਸੀਲ ਹੁੰਦੀ ਸੀ, ਹਾਂ, ਜੰਮੂ ਜ਼ਿਲ੍ਹਾ ਹੁੰਦਾ ਹੈ। ਅੱਛਾ, ਹਾਂ, ਤੇ ਤੁਸੀਂ ਯਾਨੀ ਕਿ ਸਾਂਬਾ ਵੀ ਦੇਖਿਆ ਦਾ, ਜੰਮੂ ਵੀ ਦੇਖਿਆ ਦਾ, ਸਾਰੇ ਪਿੰਡ ਦੇਖੇ ਨੇ। ਤੇ ਚਾਚੂ ਉਸ ਵਕਤ ਤੁਸੀਂ ਕੋਈ ਕੌਡੀ ਛੋਡੀ ਵੀ ਖੇਡਦੇ ਰਹੇ ਹੋ? ਹਾਂਜੀ। ਉਸ ਵਕਤ ਕੌਡੀ ਦਾ ਪੜੱਥੇ ਦਾ ਇੱਕ ਜ਼ਮਾਨਾ ਸੀ ਨਾ? ਪੜ੍ਹੇ ਜਾ ਤੇ ਸਾਨੂੰ ਉੱਥੇ ਮਨਾਸਾ ਮੁੰਡਿਆਂ ਦਾ ਸੀ ਕਕਿਆੜ। ਅੱਛਾ, ਤੇ ਉਹ ਮੁੰਡੇ ਉਹ ਜਿਹੜੇ ਮੁੰਡੇ ਅਸੀਂ ਤੱਕਣ ਆਏ ਹਨ ਜਥਾ, ਹਾਂ, ਅਸੀਂ ਸਾਰੇ ਇੱਕ ਦੂਜੇ ਨੂੰ ਜਾਇਦਾ ਸੀ। ਅੱਛਾ, ਤੇ ਇਸ ਤਰ੍ਹਾਂ ਕਿਸੇ ਦੀ ਸੱਟ ਡੱਕਣੀ ਹੈ, ਇਸ ਤਰ੍ਹਾਂ ਮਾਰਨੀ। ਅੱਛਾ, ਤੇ ਉਹੋ ਹੀ ਪੜਾਥਾ ਮੈਨੂੰ ਖਿਡਾਉਣੇ ਪਿਆ ਸੀ। ਤੇ ਮੈਂ ਟੁੰਬਾ ਦੱਸ ਬੈਠਾ ਹਾਂ ਤੇ ਬੰਦੇ 8 ਪੈ ਗਏ ਹਨ ਮੈਨੂੰ ਰਾਤ। ਅੱਛਾ, ਤੇ ਛੋਟਾ ਮੇਰੇ ਕੋਲ, ਛੋਟਾ ਬੰਦੇ ਦਾ ਸਾਥੀ ਹੁੰਦਾ। ਆਹੋ ਜੀ, ਸਾਥੀ ਹਥਿਆਰ ਹੈ। ਉਹ ਬੰਦੇ 8 ਹਨ ਤੇ ਮੈਂ ਇਕੱਲਾ। ਤੇ 2 ਘੰਟੇ ਸਾਡੀ ਲੜਾਈ, ਤੇ ਕੁਦਰਤੋਂ ਬੰਦੇ ਸੜਕ ਦੇ, ਉਹਦੀ ਸੜਕ ਬਣਦੀ ਪਈ ਚੱਕਰ। ਅੱਛਾ, ਤੇ ਮਰਵਾਉਂਦਾ ਪਿਆ ਉਹ ਬੰਦਾ ਜਿਹਦੇ ਕੋਲ ਟੁੰਬਾ, ਮੈਨੂੰ ਉਹ ਮਰਵਾਉਂਦਾ ਪਿਆ, ਉਹਦੇ ਕੋਲ ਮਰਾਮਤ ਹੋਈਆਂ। ਹੂੰ, ਪਾਸੇ ਦੋਈ ਦੇ ਵਿੱਚ ਲੜਾ ਗਏ। ਅੱਛਾ, ਯਾਨੀ ਕਿ ਉਹ ਜਿਹੜੀ ਪਹਿਲੇ ਤੁਸੀਂ ਟ੍ਰੇਨਿੰਗ ਕੀਤੀ ਸੀ ਪੜੱਥੇ ਦੀ, ਉੱਥੇ ਕੰਮ ਆ ਗਈ? ਉੱਥੇ ਕੰਮ ਆਏ, ਜਾਨੋਂ ਬਚ ਗਏ। ਮਾਸ਼ਾਅੱਲਾ ਜੀ। ਉਹ ਤੁਹਾਨੂੰ ਜਾਨੋਂ ਮਾਰਨਾ ਚਾਹੁੰਦੇ ਹਨ? ਆਹ, ਅੱਛਾ ਅੱਛਾ ਅੱਛਾ, ਮਾਰ ਕੇ ਗਾਇਬ ਕਰਨਾ ਸੀ ਉਹਨਾਂ ਮੈਨੂੰ। ਜ਼ਬਰਦਸਤ। ਤੇ ਚਾਚੂ ਸਾਨੂੰ ਬੜੀ ਇੱਕ ਖੁਸ਼ੀ ਪਈ ਹੈ ਤੇ ਬੜਾ ਅਫਸੋਸ ਵੀ ਹੈ ਕਿ ਤੁਹਾਡਾ ਆਪਣਾ ਪਿੰਡ ਤੁਸੀਂ ਛੱਡ ਕੇ ਆ ਗਏ, ਉਹ ਆਪਣੇ ਸੰਗੀ ਸਾਥੀ, ਜਿਹੜਾ ਆਪਣਾ ਜ਼ਮੀਨਾਂ, ਮਾਲ ਡੰਗਰ, ਹਰ ਚੀਜ਼ ਤੁਸੀਂ ਛੱਡ ਕੇ ਆ ਗਏ। ਆਪਣੀ ਇੱਜ਼ਤ ਲਾਏ। ਤੇ ਖੁਸ਼ੀ ਸਾਨੂੰ ਇਹ ਹੋਈ ਹੈ ਕਿ ਤੁਸੀਂ ਆਪਣੀ ਇੱਜ਼ਤ ਲੈ ਕੇ ਆ ਗਏ ਔਰ ਇੱਕ ਮੁਸਲਮਾਨ ਮਾਸ਼ਰੇ ਵਿੱਚ, ਮੁਸਲਮਾਨ ਮੁਲਕ ਵਿੱਚ ਤੁਸੀਂ ਆ ਕੇ ਜ਼ਿੰਦਗੀ ਗੁਜ਼ਾਰੀ, ਔਰ ਤੁਹਾਡੇ ਅੱਗੋਂ ਜਿਹੜੀ ਔਲਾਦ ਹੈ ਉਹ ਇੱਕ ਬਿਹਤਰੀਨ ਆਜ਼ਾਦੀ ਨਾਲ ਜ਼ਿੰਦਗੀ ਗੁਜ਼ਾਰ ਰਹੀ ਹੈ। ਤੇ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ। ਅੱਲਾਹ ਪਾਕ ਤੁਹਾਨੂੰ ਲੰਬੀ ਜ਼ਿੰਦਗੀ ਦੇ ਤੇ ਸਦਾ ਹੱਸਦੇ ਵਸਦੇ ਰਹੋ, ਜਿੰਦੇ ਵਸਦੇ ਰਹੋ ਤੇ ਸਾਰੀਆਂ ਖੁਸ਼ੀਆਂ ਮਾਣੋ। ਜਿਹੜੀ ਅਗਲੀ ਨਸਲ ਹੈ ਨਾ, ਉਹ ਤੂੰ ਅੱਲਾਹ ਪਾਕ ਤੁਹਾਨੂੰ ਖੁਸ਼ੀ ਦੇ। ਆਮੀਨ ਜੀ। ਬਹੁਤ ਸ਼ੁਕਰੀਆ, ਮਿਹਰਬਾਨੀ। अस्सलाम वालेकुम।